जनाब ਅਸੀਂ ਸਲਾਮ ਪੇਸ਼ ਕਰਦੇ ਹਾਂ ਡੀਪੀਓ ਟੋਬਾ ਟੇਕ ਸਿੰਘ ਇਬਾਦਤ ਨਸਾਰ ਸਾਹਿਬ ਨੂੰ ਜਿਨ੍ਹਾਂ ਨੇ ਜਨਾਬੇ ਲਈ ਇਦਾਂ ਦਾ ਕੰਮ ਕਰ ਦਿੱਤਾ ਵਾ ਸ਼ਾਇਦ ਪੰਜਾਬ ਨਹੀਂ ਪੂਰੇ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਹੈਗਾ। ਇਹ ਹੁੰਦੀ ਸਜ਼ਾ ਅਗਰ ਇਦਾਂ ਦੀਆਂ ਸਜ਼ਾਵਾਂ ਸਾਰੇ ਡੀਪੀਓ ਸਾਰੇ ਸੀਪੀਓ ਸਾਰੇ ਆਰਪੀਓ ਦੇਣ ਲੱਗ ਜਾਣ ਤੇ ਤੁਸੀਂ ਯਕੀਨ ਕਰੋ ਕਿ ਪੁਲਿਸ ਦੇ ਵਿੱਚ ਕਰਪਸ਼ਨ ਬਿਲਕੁਲ ਜ਼ੀਰੋ ਹੋ ਜਾਵੇ ਤੇ ਸਾਡੇ ਸ਼ਹਿਰਾਂ ਦੇ ਵਿੱਚ ਕ੍ਰਾਈਮ ਬਿਲਕੁਲ ਜ਼ੀਰੋ ਹੋ ਜਾਵੇ। ਹਰ ਸ਼ਹਿਰ ਭੱਜ ਭੁੱਜ ਜਾਵੇ। ਇੱਥੇ ਤਾਂ ਜਨਾਬੇ ਲਈ ਫੈਸਲਾਬਾਦ ਦੇ ਸਰਕਲ ਅਫੀਸਰਾਂ ਦੇ ਢਿੱਡ ਹੀ ਨਹੀਂ ਭਰਦੇ ਪਏ, ਬਾਕੀ ਤਾਂ ਕਿਸੇ ਨੇ ਕੀ ਕਰਨਾ। ਇਹ ਹੁੰਦੀ ਹੈ ਜਿਸ ਬੰਦੇ ਨੇ ਰਿਸ਼ਵਤ ਲਈ ਹੋਵੇ, ਜਿਸ ਬੰਦੇ ਨੇ ਤਮਾ ਨਫਸਾਨੀ ਦਾ ਕੰਮ ਲਿਆ ਹੋਵੇ, ਜਿਸ ਬੰਦੇ ਨੇ ਇਖਤਿਆਰਾਤ ਦਾ ਨਜਾਇਜ਼ ਇਸਤੇਮਾਲ ਕੀਤਾ ਹੋਵੇ। ਇਹ ਹੁੰਦੀ ਸਜ਼ਾ ਜਿਹੜੀ ਡੀਪੀਓ ਇਬਾਦਤ ਨਸਾਰ ਨੇ ਦਿੱਤੀ ਆ। ਉਹ ਅੱਗੇ ਚੱਲ ਕੇ ਤੁਹਾਨੂੰ ਗੱਲ ਦੱਸਦੇ ਹੋਇਆ ਕੀ ਆ। ਹੋਇਆ ਹੈ ਜੀ ਇੱਕ ਸਬ ਇੰਸਪੈਕਟਰ ਹੈਗਾ ਜੀ ਦਿਲਦਾਰ, ਜਿਸ ਬੰਦੇ ਨੇ ਬੱਚੇ ਦੀ ਬਦਫੇਲੀ ਦੇ ਕੇਸ ਨੂੰ ਯਾਨੀ ਕਿ ਉਹਦੇ ਵਿੱਚ ਡਿਲੇ ਪਾਇਆ। ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਬਦਫੇਲੀ ਦੇ ਕੇਸ ਦੇ ਵਿੱਚ ਡਿਲੇ ਪੈ ਜਾਵੇ, ਜ਼ਿਆਦਤੀ ਦੇ ਕੇਸ ਦੇ ਵਿੱਚ ਡਿਲੇ ਪੈ ਜਾਵੇ ਤੇ ਕੇਸ ਦੇ ਪੱਲੇ ਕੱਖ ਨਹੀਂ ਰਹਿੰਦਾ। ਚਾਚੇ ਦਿਲਦਾਰੇ ਨੇ ਕਿਹਾ ਮੈਨੂੰ ਮਾਲ ਆ ਰਿਹਾ ਵਾ, ਮੈਂ ਜੇਬ 'ਚ ਪਾਣਾ ਵਾ, ਅੱਲਾ ਅੱਲਾ ਖੈਰ ਸੱਲਾ। ਡੀਪੀਓ ਇਬਾਦਤ ਨਸਾਰ ਕੋ ਬੰਦੇ ਪੇਸ਼ ਹੋਏ, ਉਹਨਾਂ ਨੇ ਕਿਹਾ ਸਾਰੇ ਪਿਛਲੇ 3 ਮਹੀਨੇ ਤੋਂ ਤੁਹਾਡੇ ਥਾਣੇਦਾਰ ਨੇ ਕੱਖ ਨਹੀਂ ਕੀਤਾ ਤੇ ਸਾਨੂੰ ਦੱਸੋ ਸਾਡੇ ਪੱਲੇ ਕੀ ਰਹਿ ਗਿਆ। ਆਪਣੇ ਨਿਆਣੇ ਦੇ ਨਾਲ ਬਦਫੇਲੀ ਵੀ ਕਰਵਾ ਲਈ, ਸਾਰਾ ਕੁਝ ਹੋ ਗਿਆ, ਸਾਡੇ ਪੱਲੇ ਕੀ ਆ। ਡੀਪੀਓ ਨੂੰ ਗੱਲ ਸਮਝ ਆ ਗਈ ਕਿ ਚਾਚੇ ਦਿਲਦਾਰੇ ਦੇ ਵਿੱਚ ਰੌਲਾ ਹੈਗਾ ਵਾ। ਡੀਪੀਓ ਸਾਹਿਬ ਨੇ ਫਿਰ ਕੀਤਾ ਕੀ ਆ, ਸਜ਼ਾ ਚੈੱਕ ਕਰਿਓ। ਸਭ ਤੋਂ ਪਹਿਲੇ ਜਨਾਬੇ ਲਈ ਉਹਨੇ ਕਿਹਾ ਜੀ ਇਹਨੂੰ ਏਐਸਆਈ ਬਣਾਓ। ਏਐਸਆਈ ਬਣਾਉਣ ਤੋਂ ਬਾਅਦ ਉਹਨੇ ਕਿਹਾ ਜੀ ਇਹਨੂੰ ਹਵਾਲਦਾਰ ਬਣਾਓ। ਹਵਾਲਦਾਰ ਬਣਾਉਣ ਤੋਂ ਬਾਅਦ ਉਹਨੇ ਕਿਹਾ ਇਹਨੂੰ ਕਾਂਸਟੇਬਲ ਬਣਾਓ। ਕਾਂਸਟੇਬਲ ਤੋਂ ਬਾਅਦ ਕਿਹਾ ਕਿ ਹੁਣ ਚਾਚਾ ਜੀ ਤੁਸੀਂ ਘਰ ਚਲ ਜਾਓ, ਤੁਹਾਡੇ ਵਰਗੀ ਕਾਲੀ ਭੇਡ ਦੀ ਸਾਡੀ ਟੋਬਾ ਟੇਕ ਸਿੰਘ ਦੀ ਪੁਲਿਸ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ। ਇਹ ਚਾਚੇ ਦਿਲਦਾਰੇ ਦਾ ਕੋਈ ਇੱਕ ਕੇਸ ਨਹੀਂ ਸੀਗਾ। ਇਸ ਤੋਂ ਪਹਿਲੇ ਕਤਲ ਇਕਦਾਮੇ ਕਤਲ ਦੇ ਕੇਸਾਂ ਦੇ ਵਿੱਚ ਵੀ ਚਾਚੇ ਦਿਲਦਾਰੇ ਹੋਰੀ ਇਹੀ ਕੰਮ ਕਰਦੇ ਰਹੇ। ਸਾਡੇ ਜ਼ਰਾਏ ਦਾ ਕਹਿਣਾ ਵਾ ਕਿ ਚਾਚੇ ਨੂੰ ਸਿਰਫ ਇੱਕੋ ਗੱਲ ਦਾ ਸ਼ੌਕ ਸੀਗਾ, ਮੈਂ ਘੰਟਾ ਕੁ ਥਾਣੇ ਆਵਾਂ, ਪੈਸੇ ਇਕੱਠੇ ਕਰਾਂ, ਫਿਰ ਘਰ ਚਲ ਜਾਵਾਂ। ਘਰ ਜਾ ਕੇ ਕੀ ਕਰਦਾ ਸੀਗਾ ਇਹ ਤਾਂ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ, ਜਾਂ ਉੱਥੇ ਦੇ ਜਿਹੜੇ ਲੋਕ ਆ ਉਹ ਦੱਸ ਸਕਦੇ ਆ ਕਿ ਘਰ ਜਾਣ ਦਾ ਇਹਨੂੰ ਐਡਾ ਕਿਹੜਾ ਸ਼ੌਕ ਸੀਗਾ। ਮੈਂ ਗੁਜ਼ਾਰਿਸ਼ ਕਰਾਂਗਾ ਪੁਲਿਸ ਦੇ ਸਾਰੇ ਅਫਸਰਾਂ ਨੂੰ ਕਿ ਜਨਾਬ ਅਗਰ ਤੁਸੀਂ ਇਦਾਂ ਦੀਆਂ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦੇਵੋ ਤੇ ਹਾਲਾਤ ਬਹੁਤ ਤਬਦੀਲ ਹੋ ਜਾਣਗੇ। ਤੁਸੀਂ ਕੀ ਕਰਦੇ ਮੈਂ ਤੁਹਾਨੂੰ ਵੀ ਦੱਸ ਦੇਣਾ। ਤੁਸੀਂ ਕਰਦੇ ਹੋ ਅੱਛਾ ਕਰਪਸ਼ਨ ਕਰ ਲਈ 10 ਲੱਖ ਰੁਪਏ ਦੀ, ਇਹਨੂੰ ਮੁਅੱਤਲ ਕਰ ਦਿਓ। ਮੁਅੱਤਲ ਕਰਕੇ ਇਨਕੁਆਇਰੀ ਮਦੀਨਾ ਨੂੰ ਲਾ ਦਿਓ, ਇਨਕੁਆਇਰੀ ਇਕਬਾਲ ਨੂੰ ਲਾ ਦਿਓ, ਇਨਕੁਆਇਰੀ ਲੈਲਪੁਰ ਨੂੰ ਲਾ ਦਿਓ, ਇਨਕੁਆਇਰੀ ਫਲਾਂ ਜਗ੍ਹਾ ਤੇ ਲਾ ਦਿਓ। ਜਦੋਂ ਇਨਕੁਆਇਰੀਆਂ ਇੰਜ ਕਰਕੇ ਲੱਗਦੀਆਂ ਫਿਰ ਸਾਡੇ ਪੱਲੇ ਕੱਖ ਨਹੀਂ ਰਹਿੰਦਾ। ਤੁਸੀਂ ਯਕੀਨ ਕਰੋ ਉਹੀ ਬੰਦਾ ਠੀਕ 1 ਮਹੀਨੇ ਬਾਅਦ 15 ਦਿਨਾਂ ਬਾਅਦ ਉੱਥੇ ਜਨਾਬੇ ਵਾਲੀ ਜਿਹੜੇ ਇੱਧਰ ਉੱਧਰ ਹੁੰਦੇ ਆ, ਜਿਹੜਾ 10 ਲੱਖ ਲਿਆ ਹੁੰਦਾ ਵਾ ਉਹਦੇ ਤੋਂ ਥੋੜ੍ਹੇ ਜਿਹੇ ਪੈਸੇ ਉਹਨਾਂ ਨੂੰ ਵੀ ਦੇ ਦਿੰਦੇ ਆ। ਉਹ ਬਹਾਲ ਹੋ ਕੇ ਦੁਬਾਰਾ ਉਹਨਾਂ ਹੀ ਸੀਟਾਂ 'ਤੇ ਬਰਾਜਮਾਨ ਹੁੰਦੇ ਆ। ਮੈਂ ਤੁਹਾਨੂੰ ਉਹਦੀ ਤਾਰੀਖ ਦੇ ਸਕਦਾ ਵਾਂ ਔਰ ਤੁਹਾਨੂੰ ਉਹ ਬੰਦੇ ਦੇ ਸਕਦਾ ਵਾਂ, ਤੁਹਾਨੂੰ ਉਹਨਾਂ ਦੇ ਨਾਮ ਦੇ ਸਕਦਾ ਵਾਂ, ਤੁਹਾਨੂੰ ਉਹ ਟੌਨਾਂ ਦੇ ਨਾਮ ਦੇ ਸਕਦਾ ਵਾਂ ਜਿਹੜੇ ਬੰਦੇ 20-20 ਸਾਲਾਂ ਤੋਂ ਇੱਕੋ ਜਗ੍ਹਾ ਤੇ ਲੱਗੇ ਹੋਏ ਆ। ਉਹਨਾਂ ਜਗ੍ਹਾ ਤੋਂ 20 ਵਾਰੀ ਮੁਅੱਤਲ ਹੋ ਗਏ ਆ, ਉਹਨਾਂ ਜਗ੍ਹਾ ਤੋਂ 5 ਵਾਰੀ ਡਿਸਮਿਸ ਹੋ ਗਏ ਆ, ਲੇਕਿਨ ਫਿਰ ਨੌਕਰੀਆਂ ਉੱਥੇ ਹੀ ਕਰਦੇ ਪਏ ਆ ਕਿਉਂਕਿ ਤੁਸੀਂ ਇਹ ਸਜ਼ਾਵਾਂ ਦੇ ਹੀ ਨਹੀਂ ਸਕਦੇ। ਕਿਉਂਕਿ ਬਾਕੀ ਲੋਕਾਂ ਦੇ ਅੰਦਰ ਡੀਪੀਓ ਇਬਾਦਤ ਨਸਾਰ ਵਰਗਾ ਹੌਸਲਾ ਜਿਗਰਾ ਨਹੀਂ ਚਾਹੀਦਾ। ਡੀਪੀਓ ਸਾਹਿਬ ਦੇ ਵਿੱਚ ਹੌਸਲਾ ਜਿਗਰਾ ਇੰਨਾ ਵਾ ਕਿ ਸ਼ੋਹਦਾ ਦੇ ਪ੍ਰੋਗਰਾਮ ਦੇ ਵਿੱਚ ਮਹਿਕ ਮਲਕ ਲੈਣ ਦੀ ਤੇ ਡੰਕੇ ਦੀ ਚੋੜ ਤੇ ਲੈਣ ਦੀ ਜੋ ਜਿਸ ਕੋ ਜੋਨ ਦਾ ਕਰ ਲਓ ਤੇ ਕਰਨਾ ਵੀ ਚਾਹੀਦਾ। ਇੰਜ ਦਾ ਬੰਦਾ ਇੰਨਾ ਡਰ ਹੋਣਾ ਚਾਹੀਦਾ ਵਾ। ਬਹੁਤ ਸ਼ੁਕਰੀਆ।